ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਭਾਰਤ ਵਿੱਚ ਬਹੁਤ ਸਾਰੇ ਕਾਨੂੰਨੀ ਮਸਲਿਆਂ ਨੂੰ ਲੈ ਕੇ ਸਿੱਖਾਂ ਨਾਲ ਸੰਬੰਧਿਤ ਕੇਸਿਸ ਹਨ। ਸਿੱਖ ਕੌਮ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਹੋਰਾਂ ਤੇ ਮਾਣ ਹੈ ਕਿ ਉਹ ਪਿਛਲੇ 3 ਦਹਾਕਿਆਂ ਤੋਂ ਹਿਊਮਨ ਰਾਈਟਸ ਨਾਲ ਜੁੜੇ ਸਿੱਖ ਕੇਸਿਸ ਨੂੰ ਲੜ ਰਹੇ ਹਨ। ਅੱਜ ਅਸੀਂ ਸਿੱਖਾਂ ਨਾਲ ਸੰਬੰਧਿਤ ਵੱਖ-ਵੱਖ ਕੇਸਿਸ ਤੇ ਉਹਨਾਂ ਨਾਲ ਸਵਾਲ ਜਵਾਬ ਕਰਾਂਗੇ। ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਐਡਵੋਕੇਟ ਨਵਕਿਰਨ ਸਿੰਘ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਤੁਹਾਡਾ ਇੱਕ ਵਾਰ ਟੀਵੀ 84 ਤੇ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਸ਼ਹੀਦ ਭਾਈ ਜਸਪਾਲ ਸਿੰਘ ਗੁਰਦਾਸਪੁਰ ਦਾ ਪੁਲਿਸ ਦੇ ਖਿਲਾਫ ਕੇਸ ਲੜ ਰਹੇ ਹੋ। ਇਸ ਕੇਸ ਸੰਬੰਧੀ ਕੀ ਲੇਟੈਸਟ ਡਿਵੈਲਪਮੈਂਟ ਹੈ, ਇਸ ਬਾਰੇ ਸਾਡੀ ਸੰਗਤਾਂ ਨੂੰ ਜਾਣਕਾਰੀ ਦਿਓ। ਕੇਸ ਜਿਹੜਾ ਹੈਗਾ ਪਿਛਲੇ ਆਲਮੋਸਟ 2 ਸਾਲ ਤੋਂ ਅਸੀਂ ਲੜ ਰਹੇ ਹਾਂ ਜੀ। ਜਦੋਂ ਸ਼ਹੀਦ ਭਾਈ ਜਸਪਾਲ ਸਿੰਘ ਹੋਰਾਂ ਦਾ ਪੁਲਿਸ ਨੇ ਕਤਲ ਕੀਤਾ, ਉਹਨਾਂ ਦੀ ਗੋਲੀ ਦੇ ਨਾਲ ਉਹਨਾਂ ਦੀ ਮੌਤ ਹੋਈ। ਹਾਂਜੀ। ਤੇ ਅਕਾਲ ਤਖਤ ਤੋਂ ਵੀ ਬੜੀ ਵੱਡੀ ਕੰਪੇਨ ਸ਼ੁਰੂ ਕੀਤੀ ਗਈ ਜੀ। ਲੇਕਿਨ ਉਸ ਤੋਂ ਬਾਅਦ ਹੌਲੀ ਹੌਲੀ ਸਿੱਖ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਰੀਆਂ ਪਿੱਛੇ ਹਟ ਗਈਆਂ। ਹਾਂਜੀ। ਤੇ ਈਵਨ ਜਿਹੜੇ ਮੁੰਡੇ ਜਿਨ੍ਹਾਂ ਦੀਆਂ ਦਸਤਾਰਾਂ ਉਤਰੀਆਂ ਸੀਗੀਆਂ ਤੇ ਸ਼ਿਵ ਸੈਨਾ ਵਾਲਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਸੀਗਾ ਤੇ ਜਿਨ੍ਹਾਂ ਸ਼ਿਵ ਸੈਨਾ ਵਾਲਿਆਂ ਨੂੰ ਅਰੈਸਟ ਕਰਾਉਣ ਲਈ ਜੀ ਜਸਪਾਲ ਸਿੰਘ ਤੇ ਹੋਰ ਜਿਹੜੇ ਲੋਕ ਸੀਗੇ ਉਹ ਧਰਨਾ ਲਗਾ ਕੇ ਬੈਠੇ ਸੀ, ਜਦੋਂ ਗੋਲੀ ਚਲਾਈ ਉਹ ਵੀ ਕੇਸ ਵਿੱਚ ਮੁਕਰ ਗਏ। ਹਾਂਜੀ। ਬੜਾ ਲੰਬਾ ਇੱਕ ਪੈਂਡਾ ਸਾਨੂੰ ਕੱਟਣਾ ਪਿਆ ਤੇ ਮੈਂ ਇਹਦੇ ਵਿੱਚ ਮੁਬਾਰਕਬਾਦ ਦਿੰਦਾ ਹੈਗਾ ਸ਼ਹੀਦ ਭਾਈ ਜਸਪਾਲ ਸਿੰਘ ਦੇ ਫਾਦਰ ਨੂੰ ਜੀ, ਜਿਨ੍ਹਾਂ ਨੇ ਬੜੇ ਤਕੜੇ ਹੋ ਕੇ ਸਾਰਾ ਕੇਸ ਜਿਹੜਾ ਲੜਿਆ ਜੀ। ਤੇ ਹਾਈ ਕੋਰਟ ਦੇ ਵਿੱਚ ਅਸੀਂ ਉਦੋਂ ਹੀ ਕੇਸ ਫਾਈਲ ਕਰ ਦਿੱਤਾ ਸੀਗਾ। ਲੇਕਿਨ ਸਮੇਂ ਸਿਰ ਜਿਹੜੀ ਹੈ ਪੰਜਾਬ ਪੁਲਿਸ ਇਹ ਕਹਿੰਦੀ ਰਹੀ ਜੀ ਕਿ ਅਸੀਂ ਸਾਡੀ ਫਾਇਰਿੰਗ ਦੇ ਵਿੱਚ ਜਸਪਾਲ ਸਿੰਘ ਦੀ ਮੌਤ ਨਹੀਂ ਹੋਈ ਤੇ ਨਾ ਹੀ ਰਣਜੀਤ ਸਿੰਘ ਫੱਟੜ ਹੋਇਆ ਜੀ। ਤੇ ਅਸੀਂ ਹਾਈ ਕੋਰਟ ਦੇ ਰਾਹੀਂ ਸਾਰੀਆਂ ਜਿਹੜੀਆਂ AK-47 ਰਾਈਫਲਾਂ ਹੈਗੀਆਂ ਤੇ ਹੋਰ ਜਿਹੜੇ ਵੈਪਨ ਸੀਗੇ ਉਹ ਸਾਰੇ ਹੀ ਫੋਰੈਂਸਿਕ ਸਾਇੰਸ ਲੈਬੋਰਟਰੀ ਨੂੰ ਭਿਜਵਾਏ। ਪਹਿਲੇ ਤਾਂ ਪੰਜਾਬ ਪੁਲਿਸ ਨੇ ਆਪਣੀ ਲੈਬੋਰਟਰੀ 'ਚ ਹੀ ਉਹ ਸਾਰੇ ਭੇਜੇ ਤੇ ਉਹਦੇ ਵਿੱਚੋਂ ਕੁਛ ਤਾਂ ਨਿਕਲਿਆ, ਪਰ ਫਿਰ ਜਿਹੜਾ ਹੈਗਾ ਉਹ ਸਾਰੇ ਵੈਪਨਸ ਚੰਡੀਗੜ੍ਹ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰਟਰੀ ਦੇ ਵਿੱਚ ਭੇਜੇ ਗਏ, ਜਿਹਦੇ ਵਿੱਚੋਂ ਇਹ ਸਾਬਤ ਹੋ ਗਿਆ ਕਿ ਉਸ ਵੈਪਨ ਦੇ ਵਿੱਚੋਂ ਹੀ ਗੋਲੀ ਚੱਲੀ ਹੈ ਜਿਹਦੇ ਨਾਲ ਸ਼ਹੀਦ ਜਸਪਾਲ ਸਿੰਘ ਦੀ ਮੌਤ ਹੋਈ ਹੈ। ਇੱਕ ਬੜੀ ਵੱਡੀ ਡਿਵੈਲਪਮੈਂਟ ਹੈਗੀ ਹੈ ਕਿ ਐਟਲੀਸਟ ਅਸੀਂ ਪਿਨ ਪੁਆਇੰਟ ਕਰਾ ਸਕੇ ਕਿ ਹਾਂ ਜਿਹੜੀ ਗੋਲੀ ਹੈ ਉਹ ਪੁਲਿਸ ਦੇ ਅਸਲੇ 'ਚ ਹੀ ਚੱਲੀ ਹੈ। ਤੇ ਹਾਲੇ ਪੁਲਿਸ ਨੇ ਰਿਵੀਲ ਨਹੀਂ ਕੀਤਾ ਵੀ ਕਿਸ ਬੰਦੇ ਨੇ ਉਹ ਵੈਪਨ ਚਲਾਇਆ ਹੈ, ਕਿਉਂਕਿ ਹਾਲੇ ਤਫਤੀਸ਼ ਜਾਰੀ ਹੈ ਤੇ ਪੁਲਿਸ ਨੇ 2 ਮਹੀਨੇ ਦਾ ਹੋਰ ਸਮਾਂ ਲਿਆ ਹਾਈ ਕੋਰਟ ਤੋਂ। ਸੋ ਇਹ ਬੜੀ ਵੱਡੀ ਡਿਵੈਲਪਮੈਂਟ ਹੈ ਤੇ ਬੜੀ ਵੱਡੀ ਜਿੱਤ ਹੈ ਕਿ ਐਟਲੀਸਟ ਇਸ ਪਾਸੇ ਅਸੀਂ ਕੁਛ ਨਾ ਕੁਛ ਪ੍ਰਾਪਤ ਕਰ ਸਕੇ ਕਿ ਪੁਲਿਸ ਨੇ ਹੀ ਗੋਲੀ ਚਲਾਈ ਹੈ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਸ਼ਹੀਦ ਜਸਪਾਲ ਸਿੰਘ ਦੀ ਮੌਤ ਹੋਈ ਹੈ ਜੀ। ਤੇ ਭਾਈ ਸਾਹਿਬ ਇਹ ਵੀ ਦੱਸੋ, ਜਿਸ ਤਰ੍ਹਾਂ ਕਰਨਾਟਕਾ ਦੀ ਜੇਲ੍ਹ ਵਿੱਚ 25 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਬੰਦ ਗੁਰਦੀਪ ਸਿੰਘ ਹੋਰਾਂ ਨੂੰ ਪੰਜਾਬ ਵਿੱਚ ਤਬਦੀਲ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਕੇਸ ਦੀ ਕੀ ਅਪਡੇਟ ਹੈ, ਇਸ ਬਾਰੇ ਵੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਗੁਰਦੀਪ ਸਿੰਘ ਹੋਰੀ ਉਹਨਾਂ 6 ਸਿੰਘਾਂ 'ਚ ਹੈਗੇ ਨੇ ਜਿਨ੍ਹਾਂ ਦੇ ਵਾਸਤੇ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਭੁੱਖ ਹੜਤਾਲ ਰੱਖੀ ਸੀਗੀ। ਹਾਂਜੀ। ਤੇ ਉਹਦੇ ਵਿੱਚ ਜਿਹੜਾ ਹੈਗਾ ਗੁਰਦੀਪ ਸਿੰਘ ਖਹਿਰਾ ਹੋਰੀ ਕਰਨਾਟਕਾ ਦੀ ਗੁਲਬਰਗਾ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਜੀ। ਤੇ ਉਹਨਾਂ ਦੀ ਅਗੇਤਰੀ ਰਿਹਾਈ ਵਾਸਤੇ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਉਹ ਸਾਰੀ ਕੋਸ਼ਿਸ਼ਾਂ ਸਾਨੂੰ ਬੜੀ ਮੁਸ਼ਕਿਲ ਪੈਦਾ ਕਰ ਰਹੀਆਂ ਸੀ ਕਿਉਂਕਿ ਉਹ ਇੰਨੀ ਦੂਰ ਬੈਠੇ ਨੇ ਕਿ ਜਿਹੜਾ ਹੈਗਾ ਉਹਨਾਂ ਦੀ ਪੈਰਵਾਈ ਬੜੀ ਔਖੀ ਸੀ। ਹਾਂਜੀ। ਸੋ ਮੈਂ ਇਹ ਸੋਚਿਆ ਵੀ ਪਹਿਲੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਾਇਆ ਜਾਵੇ। ਸੋ ਮੈਂ ਉਹਨਾਂ ਦੀ ਦਰਖਾਸਤ ਲਗਾਈ ਸੀ ਅੱਜ ਤੋਂ 1.5 ਮਹੀਨਾ ਪਹਿਲੇ ਕਿ ਉਹਨਾਂ ਨੂੰ ਜਿਹੜਾ ਹੈਗਾ ਪੰਜਾਬ ਦੀ ਜੇਲ੍ਹ ਵਿੱਚ ਟ੍ਰਾਂਸਫਰ ਕੀਤਾ ਜਾਵੇ ਜੀ। ਉਹ ਹੁਣ ਐਪਲੀਕੇਸ਼ਨ ਜਿਹੜੀ ਹੈਗੀ ਹੈ ਉਹ ਪੰਜਾਬ ਸਰਕਾਰ ਕੋਲ ਆਈ ਹੈ ਨੋ ਆਬਜੈਕਸ਼ਨ ਲਈ। ਹਾਂਜੀ। ਛੇਤੀ ਹੀ ਜਿਹੜਾ ਹੈਗਾ ਗੁਰਦੀਪ ਸਿੰਘ ਹੋਰੀ ਪੰਜਾਬ ਪਹੁੰਚ ਜਾਣਗੇ। ਫਿਰ ਉਹਨਾਂ ਦੀ ਜਿਹੜੀ ਕਾਨੂੰਨੀ ਜਾਰਾਜੋਈ ਹੈਗੀ ਹੈ ਉਹ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਕਰ ਸਕਾਂਗੇ ਤੇ ਛੇਤੀ ਹੀ ਉਹਨਾਂ ਦੀ ਰਿਹਾਈ ਵਾਸਤੇ ਕੋਈ ਕਦਮ ਪੁੱਟ ਸਕਾਂਗੇ ਜੀ। ਬਿਲਕੁਲ।
ਤੇ ਵੀਰ ਜੀ, ਜਿਸ ਤਰ੍ਹਾਂ ਹੁਣ ਅਸੀਂ ਕਸ਼ਮੀਰ ਵਾਦੀ ਦੇ ਪੱਥਰੀਵਾਲ ਕੇਸਿਸ ਦਾ ਵੀ ਜ਼ਿਕਰ ਕਰਦੇ ਹਾਂ, ਜਿਸ ਤਰ੍ਹਾਂ ਅਸੀਂ ਜਾਣਦੇ ਕਿ 5 ਬੇਗੁਨਾਹ ਕਸ਼ਮੀਰੀਆਂ ਨੂੰ ਮਾਰਨ ਦਾ ਕੇਸ ਫੌਜੀ ਅਦਾਲਤ ਨੇ ਬੰਦ ਕਰ ਦਿੱਤਾ ਹੈ ਅਤੇ ਇਸ ਤਰ੍ਹਾਂ ਮਾਰੇ ਗਏ 35 ਸਿੱਖਾਂ ਦੇ ਕੇਸ ਦਾ ਵੀ ਨਾਲ ਹੀ ਭੋਗ ਪੈ ਗਿਆ ਹੈ। ਇਸ ਬਾਰੇ ਤੁਹਾਡੇ ਕੀ ਖਿਆਲ ਨੇ? ਇਸ ਬਾਰੇ ਵੀ ਜਾਣਕਾਰੀ ਦਿਓ। ਅਸਲ ਵਿੱਚ ਅਦਾਲਤ ਦਾ ਫੈਸਲਾ ਕਰਨਾ ਕਿ ਹਾਂ ਜਿਹੜੀ ਉਹਦੀ ਆਰਮੀ ਦੀ ਅਦਾਲਤ ਹੈ ਉਹੀ ਇਸ ਕੇਸ ਨੂੰ ਲੜ ਸਕਦੀ ਹੈ, ਉਸ ਦਿਨ ਤੋਂ ਇਹ ਪਤਾ ਸੀਗਾ ਵੀ ਇਹ ਕੋਈ ਜਿਹੜਾ ਹੈਗਾ ਐਸੀ ਚਾਲ ਚੱਲੀ ਜਾ ਰਹੀ ਹੈ ਜਿਹਦੇ ਨਾਲ ਕਿ ਕੇਸ ਨੂੰ ਜਿਹੜਾ ਹੈਗਾ ਖਤਮ ਕੀਤਾ ਜਾਵੇ। ਤੇ ਸੁਪਰੀਮ ਕੋਰਟ ਨੇ ਜਦੋਂ ਪਰਮਿਟ ਕਰ ਦਿੱਤਾ ਆਰਮੀ ਨੂੰ ਕਿ ਤੁਸੀਂ ਆਪਣੀ ਅਦਾਲਤ ਦੇ ਰਾਹੀਂ ਜਿਹੜਾ ਹੈਗਾ ਟਰਾਇਲ ਕਰੋ, ਤੇ ਉਸ ਦਿਨ ਤੋਂ ਹੀ ਕੇਸ ਜਿਹੜਾ ਸ਼ੱਕ ਦੇ ਘੇਰੇ 'ਚ ਆ ਗਿਆ ਸੀਗਾ। ਤੇ ਸਾਨੂੰ ਲੱਗਦਾ ਸੀਗਾ ਕਿ ਇਸ ਕੇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਕੀਤਾ ਜਾਵੇ, ਕਿਉਂਕਿ ਆਰਮੀ ਇਹ ਕਦੀ ਵੀ ਨਹੀਂ ਚਾਹੁੰਦੀ ਕਿ ਅਸੀਂ ਆਪਣੇ ਬੰਦਿਆਂ ਨੂੰ ਜਿਹੜਾ ਹੈਗੀ ਸਜ਼ਾਵਾਂ ਦਵਾਈਏ, ਕਿਉਂਕਿ ਉਹ ਤਾਂ ਇਹ ਸਮਝ ਕੇ ਉੱਥੇ ਬੈਠੇ ਨੇ ਵੀ ਅਸੀਂ ਇੱਕ ਦੇਸ਼ ਦੀ ਜੰਗ ਲੜਦੇ ਪਏ ਹਾਂ, ਨਾ ਕਿ ਕੋਈ ਇੰਟਰਨਲ ਕੌਨਫਲਿਕਟ ਦੀ ਗੱਲ ਹੈਗੀ ਹੈ। ਸੋ ਬੜਾ ਮੰਦਭਾਗਾ ਹੈਗਾ ਵੀ ਇਹ ਕੇਸ ਨੂੰ ਬੰਦ ਕਰ ਦਿੱਤਾ ਗਿਆ। ਜੇ ਸਿਵਲ ਅਦਾਲਤ ਵਿੱਚ ਕੇਸ ਚੱਲਦਾ ਹੁੰਦਾ ਤੇ ਸ਼ਾਇਦ ਕੋਈ ਇਨਸਾਫ ਦੀ ਸਾਨੂੰ ਕੋਈ ਆਸ ਹੁੰਦੀ, ਲੇਕਿਨ ਜਿਸ ਤਰੀਕੇ ਨਾਲ ਇਸ ਕੇਸ ਨੂੰ ਟੋਟਲੀ ਬੰਦ ਕਰ ਦਿੱਤਾ ਆਰਮੀ ਦੀ ਅਦਾਲਤ ਨੇ, ਬੜਾ ਹੀ ਮੰਦਭਾਗਾ ਹੈਗਾ ਜੀ। ਤੇ ਭਾਈ ਸਾਹਿਬ, ਅਸੀਂ ਤੁਹਾਡੇ ਇਸ ਤੇ ਅਗਲੇ ਕੇਸ ਤੇ ਵੀ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਨਵੰਬਰ 84 ਦੇ ਸਿੱਖ ਕਤਲੇਆਮ ਸੰਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈਆਂ ਜਾਣਗੀਆਂ, ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ? ਦੇਖੋ ਜੀ, ਵੈਸੇ ਤਾਂ ਇਸ ਮੌਕੇ ਹੁਣ ਆਲਮੋਸਟ 30 ਸਾਲ ਹੋ ਜਾਣੇ ਨੇ ਇਨਸੀਡੈਂਟ ਨੂੰ, ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਨ ਦੇ ਨਾਲ ਕੋਈ ਖਾਸ ਮੇਰੇ ਖਿਆਲ ਕੇਸਾਂ 'ਚ ਫਰਕ ਨਹੀਂ ਪਏਗਾ, ਕਿਉਂਕਿ ਕਿੰਨੇ ਹੀ ਐਸੇ ਗਵਾਹ ਨੇ ਜਿਹੜੇ ਕਿ ਹੁਣ ਅੱਜ ਜੀਵਤ ਨਹੀਂ ਹੋਣਗੇ, ਤੇ ਕਿੰਨੇ ਹੀ ਐਸੇ ਵਿਕਟਮਸ ਹੈਗੇ ਨੇ ਉਹ ਵੀ ਜਿਉਂਦੇ ਨਹੀਂ ਹੋਣਗੇ। ਪਰ ਫਿਰ ਵੀ ਜਿਹੜਾ ਹੈ ਇਸ ਸਿਲਸਿਲੇ ਦੇ ਵਿੱਚ ਜਿਹੜਾ ਹੈਗਾ ਕੇਜਰੀਵਾਲ ਹੋਰਾਂ ਦਾ ਅੱਗੇ ਵੱਧ ਕੇ ਇਸ ਕੇਸ ਨੂੰ ਇੰਪੋਰਟੈਂਸ ਦੇਣਾ, ਇਹ ਬੜਾ ਹੀ ਇੱਕ ਚੰਗਾ ਸਿੰਬੋਲਿਕ ਡਿਸੀਜਨ ਹੈਗੀ ਹੈ। ਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਕਿਹੜੇ ਕੇਸ ਐਸੇ ਹੈਗੇ ਨੇ ਜਿਨ੍ਹਾਂ ਨੂੰ ਦੁਬਾਰਾ ਜੀਵਿਤ ਕੀਤਾ ਜਾ ਸਕਦਾ ਹੈ। ਅਸੀਂ ਪੈਰਲਲ ਦੇਖਦੇ ਹਾਂ, ਉਹਨਾਂ ਕੇਸਾਂ ਨਾਲ ਕੰਪੈਰੀਜ਼ਨ ਕਰਦੇ ਹਾਂ ਕਿ ਜਿਹੜੀ ਗੋਧਰਾ ਦੇ ਇਨਸੀਡੈਂਟ ਸੀਗੇ ਗੁਜਰਾਤ ਦੇ, ਉਹਨਾਂ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੁਪਰੀਮ ਕੋਰਟ ਨੇ ਬਣਾਈ ਸੀਗੀ। ਤੇ ਉਹ ਸੁਪਰੀਮ ਕੋਰਟ ਦੀ ਟੀਮ ਸੁਪਰੀਮ ਕੋਰਟ ਦੇ ਅਸਰ ਹੇਠ ਟੀਮ ਬਣਨ ਦੇ ਨਾਲ ਜਿਹੜਾ ਹੈਗਾ ਗੋਧਰਾ ਦੇ ਕੇਸ ਨੂੰ ਛੇਤੀ ਚਲਾਇਆ ਗਿਆ, ਤੇ ਉਹਦੇ ਵਿੱਚ ਜਿਹੜਾ ਸੱਚ ਵੀ ਸਾਹਮਣੇ ਆਇਆ। ਪਰ ਅੱਜ ਦਿੱਲੀ ਪੁਲਿਸ ਜਿਹੜੀ ਕਿ ਸੈਂਟਰਲ ਗਵਰਨਮੈਂਟ ਦੇ ਥੱਲੇ ਆਉਂਦੀ ਹੈ, ਨਾ ਕਿ ਸਟੇਟ ਗਵਰਨਮੈਂਟ ਦੇ ਥੱਲੇ, ਉਹ ਕਿਵੇਂ ਇਸ ਗੱਲ ਨੂੰ ਜਿਹੜਾ ਹੈਗਾ ਸਾਹਮਣੇ ਲਿਆ ਸਕੇਗੀ ਵੀ ਕਿਹੜੇ ਕਸੂਰਵਾਰ ਕਾਂਗਰਸੀ ਹੈਗੇ ਨੇ ਜਿਨ੍ਹਾਂ ਨੇ ਇਹ ਸਾਰਾ ਕਤਲੇਆਮ ਰਚਾਇਆ ਤੇ ਸਾਰਿਆਂ ਨੂੰ ਮੌਬਸ ਨੂੰ ਲੀਡ ਕੀਤਾ। ਇਹ ਬੜਾ ਵੱਡਾ ਇੱਕ ਸਵਾਲੀਆ ਚਿੰਨ੍ਹ ਲੱਗਿਆ ਹੋਇਆ। ਪਰ ਕੇਜਰੀਵਾਲ ਦੀ ਡਿਸੀਜਨ ਜਿਹੜੀ ਹੈਗੀ ਹੈ ਵੈਲਕਮ ਹੈਗੀ ਹੈ, ਤੇ ਉਹਨੇ ਇੱਕ ਅੱਛਾ ਸਟੈਪ ਲਿੱਤਾ। ਉਹਨੇ ਦਿਖਾਇਆ ਕਿ ਉਹ ਇਨਸਾਫ ਪਸੰਦ ਇਨਸਾਨ ਹੈ, ਤੇ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਚਾਹੁੰਦੀ ਹੈ ਵੀ ਸਿੱਖਾਂ ਨੂੰ ਇਨਸਾਫ ਮਿਲੇ, ਤੇ ਜੋ ਉਹਦੇ ਹੱਥ ਸੀਗਾ ਉਹ ਉਹਨੇ ਜ਼ਰੂਰ ਕੀਤਾ ਹੈਗਾ। ਤੇ ਵੀਰ ਜੀ, ਜਿਸ ਤਰ੍ਹਾਂ ਐਜ਼ ਅ ਵਕੀਲ ਤੁਸੀਂ ਇੱਕ ਲਾਇਰ, ਤੁਹਾਡੇ ਕੋਲ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਵਿਚਾਰ ਕਿ ਜਿਸ ਤਰ੍ਹਾਂ ਇੱਕ ਸੁਪਰੀਮ ਕੋਰਟ ਦਾ ਤਾਜ਼ਾ ਫੈਸਲਾ ਆਇਆ ਹੈ ਉਸ ਦੇ ਨਾਲ ਪ੍ਰੋਫੈਸਰ ਭੁੱਲਰ ਜੀ ਨੂੰ ਰਾਹਤ ਮਿਲੇਗੀ, ਇਸ ਬਾਰੇ ਵੀ ਜਾਣਕਾਰੀ ਦਿਓ। ਸੁਪਰੀਮ ਕੋਰਟ ਦਾ ਜਿਹੜਾ ਲੇਟੈਸਟ ਫੈਸਲਾ ਹੈਗਾ 15 ਬੰਦਿਆਂ ਦੀ ਸਜ਼ਾਏ ਮੌਤ ਖਤਮ ਕਰਕੇ ਉਮਰ ਕੈਦ ਦੀ ਤਬਦੀਲ ਕਰਨਾ, ਇਹ ਬੜਾ ਹੀ ਇੱਕ ਅਗਾਂਹ ਵਧੂ ਫੈਸਲਾ ਹੈਗਾ। ਤੇ ਅੱਜ ਜਿਹੜੀ ਹੈਗੀ ਹੈ ਦਵਿੰਦਰਪਾਲ ਭੁੱਲਰ ਦੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਸੁਣੀ ਜਾਣੀ ਹੈ, ਕਿਉਂਕਿ ਪਹਿਲੇ ਤਾਂ ਪਟੀਸ਼ਨ ਡਿਸਮਿਸ ਹੋ ਗਈ ਸੀ। ਫਿਰ ਇਸ 15 ਬੰਦਿਆਂ ਦੇ ਫੈਸਲੇ ਦੇ ਵਿੱਚ ਹੀ ਸੁਪਰੀਮ ਕੋਰਟ ਨੇ ਜਿਹੜਾ ਦਵਿੰਦਰਪਾਲ ਭੁੱਲਰ ਦਾ ਫੈਸਲਾ ਸੀ ਉਹਨੂੰ ਵੀ ਰੱਦ ਕਰ ਦਿੱਤਾ। ਤੇ ਇਸ ਕਰਕੇ ਕੇਸ ਦੁਬਾਰਾ ਸੁਣਿਆ ਜਾ ਰਿਹਾ, ਤੇ ਅੱਜ 100% ਦਵਿੰਦਰਪਾਲ ਭੁੱਲਰ ਦੀ ਜਿਹੜੀ ਸਜ਼ਾਏ ਮੌਤ ਹੈ ਉਹਨੂੰ ਉਮਰ ਕੈਦ ਦੀ ਤਬਦੀਲ ਕਰ ਦਿੱਤਾ ਜਾਏਗਾ। ਪਰ ਦੇਖਣ ਵਾਲੀ ਗੱਲ ਹੈ ਕਿ ਉਮਰ ਕੈਦ ਕਰਨ ਤੋਂ ਬਾਅਦ ਕੀ ਉਮਰ ਕੈਦ ਨੂੰ 20 ਸਾਲ ਟ੍ਰੀਟ ਕੀਤਾ ਜਾਏਗਾ, ਕਿ ਕੀ ਉਮਰ ਕੈਦ ਨੂੰ
ਸਾਰੀ ਉਮਰ ਲਈ ਹੀ ਕੈਦ ਮੰਨਿਆ ਜਾਏਗਾ। ਇਸ ਬਾਰੇ ਅਜੇ ਚਰਚਾ ਦਾ ਵਿਸ਼ਾ ਹੈਗਾ ਜੀ। ਬਿਲਕੁਲ ਇਹ ਜ਼ਰੂਰ ਹੈ ਕਿ ਰਵਿੰਦਰਪਾਲ ਭੁੱਲਰ ਦੀ ਜਿਹੜੀ ਹੈਗੀ ਹੈ ਜਾਨ ਉਹ ਬਚ ਚੁੱਕੀ ਹੈ। ਅੱਜ ਜਿਹੜਾ ਹੈਗਾ ਸੁਪਰੀਮ ਕੋਰਟ ਉਹ ਫੈਸਲਾ ਕਰ ਦੇਗਾ। ਹਾਂਜੀ, ਸੋ ਸਾਨੂੰ ਆਸ ਹੈ ਕਿ ਛੇਤੀ ਹੀ ਰਵਿੰਦਰਪਾਲ ਭੁੱਲਰ ਜਿਹੜੇ ਹੈਗੇ ਜੇਲ੍ਹ ਚੋਂ ਬਾਹਰ ਆ ਸਕਣਗੇ ਜੀ, ਤੇ ਜਿਹੜਾ ਆਪਣਾ ਮਾਨਸਿਕ ਰੋਗੀ ਬਣੇ ਹੋਏ ਨੇ ਉਸ ਤੋਂ ਵੀ ਨਿਜਾਤ ਪਾ ਕੇ ਇੱਕ ਆਪਣੇ ਪਰਿਵਾਰ ਨਾਲ ਇਕੱਠੇ ਰਹਿ ਸਕਣਗੇ। ਜੀ ਬਿਲਕੁਲ। ਤੇ ਵੀਰ ਜੀ, ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਬਾਕੀ ਸਿੱਖ ਸੰਗਤਾਂ ਦੇ ਕੇਸਿਸ ਦੇ ਉੱਪਰ ਅਪਡੇਟਸ ਲੈਣ ਲਈ ਵੀ ਅਸੀਂ ਤੁਹਾਨੂੰ ਇਸੇ ਤਰ੍ਹਾਂ ਸਮੇਂ-ਸਮੇਂ ਸਿੱਖ ਸੰਗਤਾਂ ਦੀ ਰੂਬਰੂ ਕਰਵਾਉਂਦੇ ਰਵਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। Viewers, वक्त हो गया एक छोटे से ब्रेक तक। Keep watching News TV 84 The Nal will be right back after a short break.